चलो जी आ जाओ। हाँ जी हाँ जी नहीं नहीं मैं क्या ਤੁਹਾਨੂੰ ਤੁਸੀਂ 1947 ਦੇ ਵਿੱਚ ਜਦੋਂ ਇੱਥੇ ਆਏ ਜੀ ਉਦੋਂ ਦੀਆਂ ਗੱਲਾਂ ਦੱਸੋ ਸਾਨੂੰ। ਉਦੋਂ ਦੀਆਂ ਗੱਲਾਂ ਕੀ ਕਰਾਂਗੇ, ਉਦੋਂ ਮੈਂ ਛੋਟਾ ਜਿਹਾ ਸੀਗਾ। ਅੱਛਾ ਜੀ ਤੇ ਤੁਸੀਂ ਫਿਰ ਦੱਸੋ ਨਾ ਕਿ ਵੀ ਇੱਥੇ ਕੀ ਹੁੰਦਾ ਸੀਗਾ ਵੀ ਨਹਿਰ ਆਪਣੀ ਜਿਹੜੀ ਆ ਜਦੋਂ ਬਣੀ ਆ। ਇਹਨੂੰ ਆਂਦੇ 40 ਸਾਲ ਹੋ ਗਏ ਉਦੋਂ ਬਣੀ ਨੂੰ। ਅੱਛਾ ਜੀ ਪਹਿਲੇ ਜੰਗਲ ਪੈ ਅੱਛਾ ਜੀ ਜੰਗਲੀ ਲੋਕ ਮਾਲ ਮੂਲ ਚਾਰਦੇ ਹੁੰਦੇ ਸੀ। ਸਹੀ ਜਿੱਥੇ ਨੀਵਾਂ ਥਾਂ ਪਾਣੀ ਖੜਾ ਉੱਥੇ ਡੇਰਾ ਲਾ ਲੈਣਾ। ਸਹੀ ਬੰਦਾ ਜੇ ਪੀਲੂ ਪੂਲੂ ਤੋੜ ਕੇ ਆਪਦਾ ਦੁੱਧ ਪਾ ਕੇ ਪੀਂਦੇ ਰਹੇ। ਅੱਛਾ 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 ਉਹ ਨਾਲ ਕਿੱਥੇ ਹੁੰਦਾ ਸੀ, ਥੋੜਾ ਘਣਾ ਹੁੰਦਾ ਸੀਗਾ। ਸਹੀ ਇਹ ਆਂਦੇ ਅਸੀਂ ਸੁੱਕੀ ਲੱਸੀ ਪੀਂਦੇ ਹੁੰਦੇ ਸੀ। ਮੈਂ ਉਹ ਕਿਵੇਂ ਪੀਂਦੇ ਅੱਛਾ ਆਂਦੇ ਸੀ ਉਹ ਦੋ ਸਿਲੜ ਕੇ ਨਾ ਚਾਟੀ ਜੀ ਦੋ ਜਦੋਂ ਰਿੜਕਦੇ ਆ ਹਾਂਜੀ ਉਹ ਖੋਣੇ ਨੇੜੇ ਉਹਨਾਂ ਦੇ ਪਤਲਾ ਕੱਪੜਾ ਬੰਨ ਲੈਣਾ ਦੋ ਪਾਸੀ, ਅੱਛਾ। ਉਹਦੇ ਵਿੱਚ ਉਹਨੂੰ ਪਲਟ ਦੇਣਾ। ਅੱਛਾ ਪਲਟ ਦੇਣਾ ਪਾਣੀ ਨੁੱਚੜਦਾ ਰਹਿਣਾ ਉਹ ਜਿਹੜਾ ਟੁੱਪਾ ਰਹਿ ਜਾਂਦਾ ਉਹਨੂੰ ਸੁਕਾ ਕੇ ਉਹ ਪੱਲੇ ਬੰਨ ਕੇ ਲੈ ਜਾਂਦੇ ਮਾਲ ਚਾਲ ਲੱਗੇ। ਅੱਛਾ ਅੱਛਾ ਉਹ ਖਾਦੀ ਰੱਖਣਾ ਉਹਦੇ ਵਿੱਚ ਪਾਣੀ ਪਾਉਣਾ। ਹਾਂਜੀ ਨਹਿਰ ਦਾ ਹੀ ਹੋਣਾ ਉਹਦੇ ਕਿਤੇ ਅੱਛਾ। ਉਹ ਪੀਣੀ। ਉਦੋਂ ਨਹਿਰਾਂ ਦੇ ਪਾਣੀ ਵੀ ਸਾਫ਼ ਹੁੰਦੇ ਸੀ। ਤਾਂ ਹੁਣ ਤਾਂ ਵਿੱਚ ਪੈਂਦੇ ਗੰਦਿਆਂ ਨਾਲਿਆਂ ਦੇ ਗੰਦੇ ਨਾਲਿਆਂ ਦੇ ਸਹੀ। ਉਹਦੀ ਪਾਣੀ ਪੀਂਦੇ ਅੱਗੇ ਨਹਿਰਾਂ ਦੇ ਪਾਣੀ ਪੀਂਦੇ ਨੇ ਲੋਕ। ਹਾਂ ਨਹਿਰਾਂ ਦੇ ਪਾਣੀ ਅੱਗੇ ਜਿੱਦਾਂ ਤੁਸੀਂ ਖੂਹ ਹੁੰਦੇ ਸੀ ਖੂਹਾਂ 'ਚ ਪਾਣੀ ਕੱਢ ਕੇ ਤੇ ਜ਼ਮੀਨਾਂ ਆਬਾਦ ਕਰਦੇ ਰਹੇ ਜੀ। ਖੂਹਾਂ 'ਚੋਂ ਪਾਣੀ ਢੱਗੇ ਜੋੜੀ ਦੇ ਸੀ ਉਹ ਟਿੱਡਾਂ ਹੁੰਦੀਆਂ ਸੀ। ਪਹਿਲਾਂ ਕੱਚੀਆਂ ਟਿੱਡਾਂ ਹੁੰਦੀਆਂ ਸੀਗੀਆਂ ਘੁਮਿਆਰ ਬਣਾ ਕੇ ਲੈਂਦੇ ਸੀ। ਅੱਛਾ ਅੱਛਾ ਉਹਨਾਂ 'ਚ ਕੀ ਆਉਂਦਾ ਹੋਣਾ ਪਾਣੀ। ਫੇਰ ਲੋਹੇ ਦੀਆਂ ਬੜੀਆਂ ਪੱਕੀਆਂ ਟਿੰਡਾਂ ਦੀਆਂ ਚੌੜ ਸਹੀ ਸਾਡੀ ਤੁਲਸੀ। ਨਹੀਂ ਤੇ ਉਹ ਚਮੜੇ ਦੀ ਵੀ ਬਣਾਉਂਦੇ ਰਹੇ ਟਿੰਡ। ਨਹੀਂ ਚਮੜੇ ਦੀ ਤੇ ਟੱਕੜੀ ਹੁੰਦੀ ਸੀ ਊਠਾਂ ਦੀ ਖੱਲ ਦੀ। ਅੱਛਾ ਜੀ ਇਹ ਵੇਖੀ ਮੈਂ ਸਹੀ ਸਾਬੇ ਟੱਕੜੀ ਤੋਲਣ ਵਾਲੇ ਨਾ ਊਠਾਂ ਦੀ ਖੱਲ ਦੇ ਹੁੰਦੇ ਸੀਗੇ। ਸਹੀ 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 ਤੇ ਲੱਕੜ ਦੀ ਡੰਡੀ ਹੁੰਦੀ ਸੀ ਇਹ ਤੋਲਦੇ ਹੁੰਦੇ ਸੀ ਤੇ ਕੰਡੇ ਕੁੰਡੇ ਹੁੰਦੇ ਹੀ ਨਹੀਂ। ਕੰਡੇ ਨਹੀਂ ਸੀ ਦੁੱਧ ਹੀ ਤੋਲ ਦਿੰਦੇ ਸੀ। ਏਦਾਂ ਹੀ 100 ਮਣ ਦਾਣਾ ਦੇ ਤੋਲਦੇ ਰਹਿੰਦੇ ਨਾ। ਸਹੀ ਉਹ ਹੌਲੀ ਹੁੰਦੀ ਬਹੁਤ। ਹੁਣ ਤੇ ਬੜੇ ਜਦੀਦ ਦੌਰ ਆ ਗਏ ਆ ਬੜੀ ਜਦੀਦ ਮਸ਼ੀਨਾਂ ਬੜਾ ਆ ਪਿੰਡਾ ਗਈਆਂ। ਇਹਦਾ ਮੁੰਡੇ ਨੇ ਆਂਦਾ ਆਪਣੇ ਕਾਹਦ ਨੇ ਹਾਂਜੀ ਉੱਥੋਂ ਕਿਤੇ ਉਹ ਏਦਾਂ ਖੜੇ ਉਹ ਚਾਰ ਜਿਹਾ ਹੁੰਦਾ ਹਾਂਜੀ। ਲੰਬਰ ਅੱਗੇ ਆਉਂਦੇ ਸਹੀ ਸਾਰੇ ਉਧਰੇ ਤੋਲਦੇ ਹੁੰਦੇ। ਸਹੀ ਤੇ ਮਾਸ਼ਾਅੱਲਾ ਪੁਰਾਣੀਆਂ ਯਾਦਾਂ ਤੇ ਤੁਸੀਂ ਹਿੰਦੁਸਤਾਨ ਦੇ ਇਲਾਕੇ 'ਚੋਂ ਆਏ ਜੇ ਆਪਣਾ ਜਲੰਧਰ ਕੋਲ। ਸਾਡਾ ਮਹਿਲ ਮੇਰਾ ਘਰ ਨਾਲ ਫਿਰੋਜ਼ਪੁਰ ਦਾ ਜਿਹੜਾ ਆਉਂਦਾ ਸੀ ਫਿਰੋਜ਼ਪੁਰ ਫਿਰੋਜ਼ਪੁਰ ਅੱਜ ਤੁਹਾਡੇ ਲੋਕ ਇਹ ਫਿਰੋਜ਼ਪੁਰ ਦੇ ਆ ਜੀ ਜਲੰਧਰ ਦੇ ਆ। ਇਹਨਾਂ ਦੇ ਘਰ ਕਈ ਲੋਕ ਬੰਦੇ ਸਾਨੂੰ ਜਾਣਦੇ ਸਾਡੇ ਪਿੰਡ 'ਚ ਡੋਬਰਾਂ ਨਾਲ ਉਹਨਾਂ ਦੀ ਰਿਸ਼ਤੇਦਾਰੀ ਹੋਊਗੀ। ਸਹੀ ਆ ਸ਼ਫੀ ਕੇ ਹੁੰਦੇ ਸੀ ਨਾ ਇੱਥੇ ਹਾਂਜੀ ਇਹਨਾਂ ਦਾ ਪਿਓ ਆ ਕੇ ਬਾਬਾ ਜੀ ਕੋਲ ਬਹਿ ਜਾਂਦਾ ਸੀ। ਅੱਛਾ ਜੀ ਉਹ ਸਾਰੀਆਂ ਪਿਛਲੀਆਂ ਗੱਲਾਂ ਕਰਨੀਆਂ ਫਲਾਣਾ ਪੁਰਾਣੀਆਂ ਯਾਦਾਂ ਆਪਣੀਆਂ ਤਾਜ਼ਾ ਕਰਨੀਆਂ। ਅੱਜ ਵੀ ਜੇ ਕੋਈ ਚਾਰ ਬੰਦੇ ਬਹਿ ਜਾਣ ਜੇ ਪੁਰਾਣੇ ਟੱਕਰ ਪੈਣ ਤੇ ਗੱਲਾਂ ਬਾਤਾਂ ਕਰਦੇ ਨਵੇਂ ਪੋਚ ਨੂੰ ਕੀ ਪਤਾ ਹੈ। ਆਉਣ ਵਾਲੀ ਨਸਲ ਨੂੰ ਪਤਾ ਹੀ ਨਹੀਂ ਹੈ ਕਿ ਵੀ ਸਾਡਾ ਕੀ ਆ ਕਿੱਥੋਂ ਅਸੀਂ ਆਏ ਆ ਕਿੱਥੇ ਅਸੀਂ ਬੈਠੇ ਆ ਕਿਹੜੀ ਸਾਡੀ ਨਸਲ ਆ। ਹੁਣ ਤੇ ਪੋਚ ਨੂੰ ਕੀ ਪਤਾ, ਹੁਣ ਤਾਂ ਪਤਾ ਨਹੀਂ ਇੱਥੇ ਹੀ ਰਹਿੰਦੇ ਰਹੇ। ਇੱਥੇ ਰਹਿੰਦੇ ਰਹੇ ਆਪਣਾ ਆਇਆ ਮੇਰੇ ਕੋਲ ਬਾਬਾ ਜੀ ਕਈ ਲੋਕ ਪੁੱਛਦੇ ਆ ਸਾਨੂੰ ਇਹਨਾਂ ਨੇ ਦੱਸੋ ਜ਼ਿਲ੍ਹਾ ਕਿਹੜਾ ਸੀ ਕਿਹੜੇ ਜ਼ਿਲ੍ਹੇ ਦੇ ਰਾਈ ਦੇ ਕਿੱਥੋਂ ਦੇ ਕਿੱਥੋਂ ਦੇ ਤੁਹਾਡੀ ਪਹਿਚਾਣ ਆ ਤੁਸੀਂ ਪਹਿਚਾਣ ਨਾਲ ਬੈਠੇ ਜੇ। ਮੈਂ ਇੱਕ ਤਾਂ ਬੈਠਾ ਤੇ ਸ਼ਹਿਰ ਦੇ ਵਿੱਚ ਤੇ ਉਹ ਕਹਿੰਦੇ ਵੀ ਸਾਨੂੰ ਕੋਈ ਨਹੀਂ ਪਤਾ ਅਸੀਂ ਪਾਕਿਸਤਾਨੀ ਆ ਅਸੀਂ ਪਾਕਿਸਤਾਨੀ ਕਹਾਉਣਾ ਵੀ ਅਸੀਂ ਇੱਥੇ ਬੈਠੇ ਸਾਡੀ ਪਹਿਚਾਣ ਹੀ ਆ ਵੀ ਪਤਾ ਕੀ ਆ ਪਾਕਿਸਤਾਨ ਆਪਣੀ ਪਹਿਚਾਣ ਆ। ਲੇਕਿਨ ਤੁਹਾਡੇ ਰੰਗੇ ਬਜ਼ੁਰਗ ਜਿਹੜੇ ਨਾ ਜਿਹੜੇ ਹਿੰਦੁਸਤਾਨ 'ਚ ਉੱਠ ਕੇ ਆਏ ਆ ਪੁਰਾਣੇ 47 ਤੋਂ ਜਦੋਂ ਉਜਾੜੇ ਪਏ ਸੀਗੇ ਉਹ ਤੁਹਾਨੂੰ ਲੋਕਾਂ ਨੂੰ ਪਤਾ ਮਾਸ਼ਾਅੱਲਾ ਜਿਹੜਾ ਤੁਸੀਂ ਦੱਸਦੇ ਜੇ ਦੂਸਰਿਆਂ ਨੂੰ ਕੀ ਪਤਾ ਕਿੱਥੋਂ ਆਏ ਕਿੱਥੇ ਕਿੱਥੋਂ ਦੇ ਸਹੀ ਤੇ ਤੁਹਾਡੇ ਪੁਰਾਣੀ ਕੋਈ ਯਾਦ ਕੋਈ ਪੁਰਾਣੇ ਨਿਜ਼ਾਮ। ਇੱਥੇ ਛਾਈਵਾਲ ਇੱਕ ਮੇਰਾ ਬੇਲੀ ਸੀ ਉਹ ਆਉਂਦਾ ਸੀ ਕਿ ਅਸੀਂ ਨਾ ਇੱਥੇ ਇੱਕ ਆਪਣੇ ਮੰਡੀ ਸਭਾ ਦੇ ਲਾਗੇ ਤੇ ਗੁਰਗੜ ਵੇਚਦੇ ਆ। ਅੱਛਾ ਪੁਰਾਣੀ ਤੋਂ ਮੰਡੀ ਛਾਈਵਾਲ ਅੱਛਾ ਉਹ ਗੁੜ ਤੋਂ ਹੀ ਬਣਿਆ ਬੰਦਾ ਉਹਨੇ। ਅੱਛਾ ਗੁੜ ਤਜਾਰਤ ਦੀ ਸਾਰੀ ਉਮਰ ਵਾਲਾ ਸੀਗਾ ਸਾਡੀ ਔਲਾਦ ਦੀ ਗੋੜੀ ਵੇਚੂਗੀ ਗੱਲ। ਅੱਛਾ ਗੋੜੀ ਵੇਚਦੀ ਹੈ ਗੋੜੀ ਵੇਚਦੇ ਤੇ ਉਹ ਸਿਆਣੇ ਕਹਿੰਦੇ ਨਾ ਕਿ ਵੀ ਤੁਸੀਂ ਮਾਸ਼ਾਅੱਲਾ ਸਿਆਣੇ ਜੇ ਤੇ ਕਾਰੋਬਾਰ ਜਿਹੜਾ ਵਾ ਨਸਲਾਂ ਪਾਲਦਾ। ਉਹ ਆਂਦਾ 5 ਰੁਪਈਏ ਇੱਕ ਦੋ ਬੰਦੇ ਕੋਲ ਲੈ ਮੈਂ 5 ਰੁਪਈਏ ਤੋਂ ਉਹਨਾਂ ਪੰਜਾਂ ਦਾ ਗੋੜ ਲੈ ਲਿਆ। ਅੱਛਾ ਉਹਨਾਂ ਪੰਜਾਂ ਨੇ ਹੋ ਗਏ 10 ਦਾ ਕੰਮ ਚੱਲਿਆ 10 ਰੁਪਏ ਹੋ ਗਏ। ਅਸੀਂ ਗੁੜ ਦਾ ਹੀ ਦੁਕਾਨ ਹੀ ਗੁੜ ਦੀ ਪਾਈ ਗੁੜ ਸ਼ੱਕਰ ਦੀ ਗੁੜ ਸ਼ੱਕਰ ਦੀ ਦੇਖੋ ਜੀ ਕਾਰੋਬਾਰ ਨਾਲ ਬਰਕਤਾਂ ਕਾਰੋਬਾਰ ਦੇ ਮੰਡੀ ਦੇ ਸ਼ਹਿਰ ਤੇ ਮੈਂ ਵੇਖੀ ਉਹ ਗੁੜ ਸ਼ੱਕਰ ਹੀ ਵੇਚਦੇ। ਅੱਛਾ ਅੱਜ ਵੀ ਗੁੜ ਸ਼ੱਕਰ ਵੇਚਦੇ ਲੋ ਜੀ ਪੁਰਾਣੀ ਉਮਰਾਂ ਤੋਂ ਗੁੜ ਸ਼ੱਕਰ ਹੀ ਵੇਚਦੇ ਵਾਦੇ ਦੀ ਗੁੜ ਸ਼ੱਕਰ ਵੇਚਣਾ ਬਸ। ਸਹੀ ਸਹੀ
ਦੇਖੋ ਜੀ, ਮੈਂ ਕਹਿੰਦਾ ਸਿਆਣਿਆਂ ਕੋਲ ਬਈਏ, ਉਹ ਸਿਆਣੀ ਗੱਲ ਲੱਭਦੀ ਹੈ, ਕੋਈ ਪੁਰਾਣੀਆਂ ਯਾਦਾਂ, ਕੋਈ ਪੁਰਾਣੀਆਂ ਗੱਲਾਂ ਬਾਤਾਂ ਲੱਭਦੀ ਹੈ। ਚਲੋ ਜੀ, ਤੁਸੀਂ ਕੀ ਲੈਣਾ, ਨਵੇਂ ਨਾਲ ਰੱਖਿਆ ਕਰੋ, ਨਵੇਂ ਨਾਲ ਪੁਰਾਣੀਆਂ ਗੱਲਾਂ ਤੁਰਦਾ ਹੀ ਕੋਈ ਨਹੀਂ। ਨਹੀਂ ਜੀ, ਤੁਹਾਡੀ ਗੱਲ ਤਾਂ ਸੱਚੀ ਹੈ, ਸੁਣਦਾ ਹੀ ਕੋਈ ਨਹੀਂਗਾ, ਨਹੀਂ। ਲੇਕਿਨ ਬਹਿੰਦਾ ਹੀ ਕੋਈ ਨਹੀਂਗਾ, ਸਿਆਣੇ ਕੋ ਬਹਿੰਦਾ ਹੀ ਕੋਈ ਨਹੀਂ ਹੋਣਾ। ਪਹਿਲੇ ਤਾਂ ਡੇਰੇਦਾਰੀ ਤੇ ਪੱਕੀ ਹੁੰਦੀ ਸੀ ਗੱਲਬਾਤ। ਹੁਣ ਦੇ ਮਾਹੌਲ ਨਾਲ ਹੁਣ ਚੱਲੋ ਤੁਸੀਂ ਜਿੱਦਾਂ ਦਾ। ਨਹੀਂ ਜੀ।